ਸੋਸ਼ਲ ਮੀਡੀਆ ਤੇ ਵਾਇਰਲ ਜਿਹੜਾ ਪਾਸਟਰ ਹੈ, ਪਾਸਟਰ ਬਜਿੰਦਰ ਜਸੂ ਵਾਲਾ ਜਿਹੜਾ, ਤੇ ਉਸ ਦੇ ਉੱਪਰ ਪਹਿਲਾਂ ਹੀ ਕੇਸ ਕੁਝ ਦਿਨ ਪਹਿਲਾਂ ਹੋਇਆ ਸੀ। ਲੜਕੀ ਨੇ ਸਾਹਮਣੇ ਆ ਕੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਸੀ ਤੇ ਹੁਣ ਨਾਲ ਦੀ ਨਾਲ ਗਰਮਾ ਗਰਮ ਮਾਮਲਾ ਇੱਕ ਹੋਰ ਆ ਗਿਆ ਜਿਸ ਦੇ ਵਿੱਚ ਇੱਕ ਵੀਡੀਓ ਹੈ ਉਹਨਾਂ ਦੀ। ਪਾਓ ਤਾਂ ਜਰਾ ਚਾਨਣਾ ਸਾਰਾ। ਹਾਂਜੀ, ਇੱਕ ਵੀਡੀਓ ਸਾਹਮਣੇ ਆਈ ਜਿਹਦੇ ਚ ਜਿਹੜਾ ਪਾਸਟਰ ਬਜਿੰਦਰ ਸਿੰਘ ਹੈ ਉਹ ਇੱਕ ਮੁੰਡੇ ਨੂੰ ਤੇ ਇੱਕ ਕੁੜੀ ਨੂੰ ਚਪੇੜੇ ਲਾ ਰਿਹਾ ਗਾ। ਤੇ ਇਸ ਚੀਜ਼ਾਂ ਸਾਹਮਣੇ ਆਈਆਂ ਕਿ ਜਿਹੜੀ ਕੁੜੀ ਨੂੰ ਉਹ ਕੁੱਟ ਰਿਹਾ ਗਾ, ਉਹਦੇ ਉਹਨਾਂ ਦੇ ਉਹ ਇਹ ਕਹਿ ਰਹੇ ਸੀਗਾ ਕਿ ਇਹ ਸਾਡੇ ਉਲਟ ਕੰਮ ਕਰਦੇ ਨੇ, ਇਸ ਕਰਕੇ ਅਸੀਂ ਕੁੱਟ ਰਹੇ ਸੀਗੇ। ਇਹ ਚੀਜ਼ਾਂ ਸਾਹਮਣੇ ਆਈਆਂ ਨੇ। ਤੇ ਜਿਹੜਾ ਮੁੰਡਾ ਸੀਗਾ ਉਹਨੇ ਕਿਹਾ, ਉਹਨੇ ਸਟੇਟਮੈਂਟ ਦਿੱਤੀ ਹੈ ਕਿ ਮੇਰੀ ਸਿਸਟਰ ਨੂੰ ਵੀ ਕਹਿੰਦਾ ਸੀਗਾ ਕਿ ਉਹ ਇੱਥੇ ਆਵੇ, ਮੈਂ ਮਨਾ ਕਰਤਾ ਸੀ, ਇਸ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈਗੀ ਆ। ਕਪੂਰਥਲਾ ਦੇ ਵਿੱਚ ਇਹਦੇ ਖਿਲਾਫ ਯੌਨ ਸ਼ੋਸ਼ਣ ਦੇ ਆਰੋਪ ਲੱਗੇ ਨੇ। ਮੈਂ ਪਹਿਲਾਂ ਵੀ ਇਹਦੇ ਬਾਰੇ ਦੱਸ ਚੁੱਕਿਆ ਗਾ ਕਿ ਇਹ ਇੱਕ ਤਾਂ ਪੰਜਾਬ ਦਾ ਨਹੀਂ ਹੈ ਬੰਦਾ, ਇਹ ਹਰਿਆਣੇ ਤੋਂ ਹੈਗਾ, ਯਮੁਨਾਨਗਰ ਤੋਂ ਹੈਗਾ। ਉੱਥੇ ਮੈਂ ਪਤਾ ਕੀਤਾ ਸੀ ਯਮੁਨਾਨਗਰ ਦੇ ਵਿੱਚ ਇਹਦੇ ਬਾਰੇ, ਤੇ ਉੱਥੇ ਇਹ ਜੇਲ੍ਹ 'ਚ ਗਿਆ ਸੀਗਾ ਤੇ ਮਰਡਰ ਦੇ ਆਰੋਪ 'ਚ ਗਿਆ ਸੀਗਾ। ਜਦੋਂ ਮਰਡਰ ਦੇ ਆਰੋਪ ਦੇ ਅੰਦਰ ਗਿਆ ਸੀਗਾ, ਬਾਹਰ ਨਿਕਲਿਆ ਉਦੋਂ ਇਹ ਕ੍ਰਿਸਚਨ ਬਣਿਆ ਹੋਇਆ ਸੀ। ਫਿਰ ਇਹਨੂੰ ਇਹ ਫਿਰ ਸਿੱਧਾ ਜਲੰਧਰ ਦੱਸਿਆ, ਜਲੰਧਰ ਇਹਨੇ ਜ਼ਮੀਨ ਲਈ, ਉੱਥੇ ਇਹਨੇ ਆਪਣੀ ਚਰਚ ਵਗੈਰਾ ਬਣਾਈ, ਆਪਣਾ ਕੰਮ ਸ਼ੁਰੂ ਕੀਤਾ। ਅੱਜ ਦੇ ਟਾਈਮ ਤਾਂ ਇਹਦੇ 600 ਦੇ ਨੇੜੇ ਤੇੜੇ ਜਿਹੜੇ ਥਾਵਾਂ ਨੇ ਜਿੱਥੇ ਕੰਮ ਕਰਦਾ ਗਾ, ਖਾਸਾ ਵੱਡਾ ਹੁੰਦਾ, ਮਤਲਬ 600 ਥਾਵਾਂ ਕਿਵੇਂ ਬਣਾ ਲਈਆਂ ਨੇ, ਇਹ ਸਵਾਲ ਹੈਗਾ। ਤੇ ਜੇਲ੍ਹ 'ਚ ਕਿਵੇਂ ਕੋਈ ਕਿਸੇ ਨੂੰ ਕੋਈ ਧਾਰਮਿਕ ਗਿਆਨ ਹੋ ਸਕਦਾ ਹੈਗਾ? ਬਾਹਰ ਨਿਕਲਦੇ ਸਾਰੀ ਇਹ ਕ੍ਰਿਸਚਨ ਧਰਮ ਦਾ ਪ੍ਰਚਾਰਕ ਬਣ ਗਿਆ ਤੇ ਇਹਨੇ ਹਰਿਆਣਾ ਨਹੀਂ ਚੁਣਿਆ, ਪੰਜਾਬ ਚੁਣਿਆ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਨੇ। ਇਹਦੇ ਬਾਰੇ ਪਾਸਟਰ ਬਜਿੰਦਰ ਸਿੰਘ ਬਹੁਤ ਮਤਲਬ ਸ਼ੱਕੀ ਬੰਦਾ ਗਾ। ਬਾਕੀ ਇਹਦੇ ਜਿਹੜੇ ਵੀਡੀਓਜ਼ ਵਾਇਰਲ ਹੋ ਰਹੇ ਨੇ, ਇਹਦੇ ਤੇ ਜਿਹੜੇ ਆਰੋਪ ਲੱਗ ਰਹੇ ਨੇ, ਉਹ ਤਾਂ ਉਹਨਾਂ ਤੇ ਉਹਦਾ ਵੀਡੀਓ ਵੀ ਵਾਇਰਲ ਹੋ ਰਹੇ ਨੇ। ਸਬੂਤ ਦੇਣ ਦੀ ਕੀ ਲੋੜ ਹੈ? ਕਿਸ ਕਿਸਮ ਦੀ ਪਰਸਨੈਲਿਟੀ ਆਪਾਂ ਨੂੰ ਪਤਾ ਹੀ ਹੈ। ਬਾਕੀ ਇਹਦਾ ਜਿਹੜਾ ਸਾਰਾ ਕਾਰੋਬਾਰ ਪੰਜਾਬ 'ਚ ਚਮਤਕਾਰ ਰਾਹੀਂ ਚੱਲਦਾ ਗਾ। ਇਹ ਕਹਿੰਦਾ ਕਿ ਤੁਸੀਂ ਮੇਰੇ ਡੇਰੇ ਤੇ ਆਓ, ਮੈਂ ਚਮਤਕਾਰ ਕਰਾਂਗਾ, ਤੁਹਾਡੀ ਕੈਂਸਰ ਵਰਗੀਆਂ ਬਿਮਾਰੀਆਂ ਠੀਕ ਹੋ ਜਾਣਗੀਆਂ, ਤੁਹਾਡਾ ਬੱਚਾ ਬੋਲਣ ਲੱਗ ਜੂਗਾ ਜੇ ਗੂੰਗਾ ਹੈਗਾ, ਤੁਹਾਡੇ ਜੇ ਬੱਚੇ ਨੂੰ ਪੋਲੀਓ ਤਾਂ ਉਹ ਠੀਕ ਹੋ ਜਾਊਗਾ। ਇਸ ਕਿਸਮ ਦੀਆਂ ਦੇ ਜਿਹੜੇ ਦਾਅਵੇ ਨੇ ਇਹ ਕਰਦਾ ਗਾ। ਤੇ ਆਪਾਂ ਨੂੰ ਪਤਾ ਕਿ ਇਹ ਦਾਅਵਿਆਂ 'ਚ ਕੁਛ ਨਹੀਂ ਰੱਖਿਆ ਗਾ, ਅੰਧ ਵਿਸ਼ਵਾਸ ਹੈ, ਪਾਖੰਡਵਾਦ ਹੈ। ਤੇ ਕ੍ਰਿਸਚਨ ਧਰਮ ਵਾਲਿਆਂ ਨੂੰ ਵੀ ਇਹਦਾ ਕਿਤੇ ਨਾ ਕਿਤੇ ਸੰਗਿਆਨ ਲੈਣਾ ਚਾਹੀਦਾ। ਪੰਜਾਬ 'ਚ ਜਿਹੜੀ ਦਲਿਤ ਪਾਪੂਲੇਸ਼ਨ ਹੈ, ਖਾਸ ਕਰ ਗਰੀਬ ਪਾਪੂਲੇਸ਼ਨ ਹੈ, ਜਿਹਦੇ ਕੋਲ ਇਲਾਜ ਦੇ ਪੈਸੇ ਨਹੀਂ ਹੈ, ਉਹ ਇਹਦੇ ਚਪੇਟੇ 'ਚ ਆ ਰਹੇ ਨੇ, ਇਹਦੇ ਚੱਕਰਾਂ 'ਚ ਪੈ ਰਹੇ ਨੇ ਤੇ ਕ੍ਰਿਸਚਨ ਬਣ ਰਹੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਇਹ ਸ਼ੱਕੀ ਬੰਦਾ ਗਾ, ਏਜੰਸੀਆਂ ਦਾ ਬੰਦਾ ਗਾ। ਇਹਦੇ ਬਾਰੇ ਪੰਜਾਬ ਨੂੰ ਸਤਰਕ ਹੋਣ ਦੀ ਲੋੜ ਹੈ ਤੇ ਗਰੀਬ ਪਰਿਵਾਰਾਂ ਨੂੰ ਵੀ ਸਤਰਕ ਕਰਨ ਦੀ ਲੋੜ ਹੈ ਕਿ ਇਹ ਆਈਟਮ ਕੀ ਹੈ। ਇਹ ਕੋਈ ਮਤਲਬ ਧਰਮ ਗੁਰੂ ਨਹੀਂ, ਇਹ ਆਈਟਮ ਹੈ ਤੇ ਪਤਾ ਨਹੀਂ ਕਿੱਥੋਂ ਇਹ ਆਪਰੇਟ ਹੋ ਰਿਹਾ ਗਾ। ਇਹਦੇ ਬਾਰੇ ਤਾਂ ਮਤਲਬ ਜਾਂਚ ਹੋਣੀ ਚਾਹੀਦੀ। ਪੁਨੀਆ ਜੀ, ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿਉਂਕਿ ਤੁਸੀਂ ਵੀ ਉਹ ਰੰਗ ਦੇਖੇ ਨੇ ਕਿ ਜੇਲਾਂ ਹੀ ਬਹੁਤ ਸਾਰੇ ਤਰ੍ਹਾਂ ਦੇ ਕਰੈਕਟਰਾਂ ਨੂੰ ਜਨਮ ਦਿੰਦੀਆਂ ਨੇ, ਜੇਲਾਂ ਹੀ ਗੈਂਗਸਟਰਾਂ ਨੂੰ ਜਨਮ ਦਿੰਦੀਆਂ ਨੇ, ਜੇਲਾਂ ਹੀ ਕਹਿ ਲਈਏ ਵੀ ਏਜੰਟਸ ਕਿਸਮ ਦੇ ਬੰਦਿਆਂ ਨੂੰ ਜਨਮ ਦਿੰਦੀਆਂ ਨੇ। ਇਹ ਜੇਲਾਂ ਹੀ ਸਭ ਤੋਂ ਵੱਡੇ ਜਿਹੜੇ ਡਰੱਗ ਡੀਲਰ ਹੁੰਦੇ ਨੇ ਪੂਰੇ ਦੇਸ਼ ਦੇ, ਉਹਨਾਂ ਨੂੰ ਜਨਮ ਦਿੰਦੀਆਂ ਨੇ। ਤੇ ਜੇਲਾਂ ਹੀ ਜੇ ਕਿਸੇ ਧਰਮ ਗੁਰੂ ਨੂੰ ਜਨਮ ਦੇ ਦੇਣ ਤਾਂ ਮੈਨੂੰ ਲੱਗਦਾ ਸਾਨੂੰ ਇਹ ਤੇ ਹੈਰਾਨ ਨਹੀਂ ਹੋਣਾ ਚਾਹੀਦਾ। ਤੁਸੀਂ ਕੀ ਸੋਚਦੇ ਹੋ ਇਸ ਤੇ? ਬਿਲਕੁਲ, ਮੈਂ ਤਾਂ ਹੈਰਾਨ ਤਾਂ ਨਹੀਂ ਹੋ ਰਿਹਾ। ਔਰ ਖਾਸ ਕਰ ਤੁਸੀਂ ਇਹ ਵੀ ਦੇਖੋ ਸਟੇਟ ਕਿਹੜਾ ਚੁਣਿਆਗਾ, ਹਾਈਲੀ ਸੈਂਸਿਟਿਵ ਸਟੇਟ ਚੁਣਿਆਗਾ। ਤੇ ਕੋਈ ਧਾਰਮਿਕ ਪ੍ਰਚਾਰ ਮਾਈਨੋਰਿਟੀਜ਼ ਦੇ ਵਿੱਚ ਜਾ ਕੇ ਇੱਕ ਮਾਈਨੋਰਿਟੀ ਧਰਮ ਨੂੰ ਹੀ ਪ੍ਰਚਾਰਨ ਦਾ ਕੰਮ ਚੁਣਿਆਗਾ। ਯਾਨੀ ਕਿ ਦੋ ਮਾਈਨੋਰਿਟੀਜ਼ ਨੂੰ, ਸਿੱਖਾਂ ਤੇ ਕ੍ਰਿਸਚਨਾਂ ਨੂੰ ਇਹ ਪ੍ਰਚਾਰ ਕਿੱਥੇ ਰਹੇ ਨੇ ਜੀ? ਇਹ ਤਾਂ ਕਾਰੋਬਾਰ ਕਰ ਰਹੇ ਨੇ। ਕ੍ਰਿਸਚਨ ਧਰਮ ਦੇ ਨਾਲ ਸਾਡੀ ਕਿਸੇ ਵੀ ਤਰ੍ਹਾਂ ਦੀ ਵਿਰੋਧਤਾ ਨਹੀਂ ਹੈ, ਕਿਸੇ ਵੀ ਧਰਮ ਦੇ ਨਾਲ ਨਹੀਂ ਹੈ। ਪਰ ਜਦੋਂ ਗੱਲ ਇਹਨਾਂ ਦੀ ਆ ਜਾਂਦੀ ਹੈ ਤਾਂ ਇਹ ਧਰਮ ਨੂੰ ਪ੍ਰਚਾਰ ਨਹੀਂ ਰਹੇ ਨੇ, ਇਹ ਆਪਣੀਆਂ ਦੁਕਾਨਾਂ ਚਲਾ ਰਹੇ ਨੇ, ਉਹ ਵੀ ਇਸਟੈਬਲਿਸ਼ ਕਰਕੇ ਬਹੁਤ ਵੱਡੇ ਪੱਧਰ ਤੇ। ਜਿੱਦਾਂ ਤੁਸੀਂ 600 ਥਾਵਾਂ ਦਾ ਨਾਮ ਲਿਆ, ਇਹ 600 ਥਾਵਾਂ ਇੱਕ ਦਿਨ 'ਚ ਨਹੀਂ ਬਣ ਜਾਂਦੀਆਂ। ਬਿਲਕੁਲ ਪੂਰੇ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਫੈਲਾਇਆ ਹੋਇਆ ਹੈ, ਆਪਰੇਟ ਕਰਨ ਦੇ ਲਈ ਬੰਦੇ ਫਿੱਟ ਕੀਤੇ ਹੋਏ ਨੇ ਤੇ ਸੋਸ਼ਲ ਮੀਡੀਆ ਤੇ ਬਤੌਰ ਇੱਕ ਟੀਮ ਰੱਖ ਕੇ ਕੈਂਪੇਨ ਚੱਲਦੇ ਨੇ। ਮੈਂ ਤਾਂ ਇਹੋ ਜਿਹੇ ਸਾਥੀਆਂ ਨੂੰ ਵੀ ਕੁਝ ਨੂੰ ਜਾਣਦਾ ਜਿਹੜੇ ਇਹਨਾਂ ਦੇ ਕੈਂਪੇਨ ਰਨ ਕਰਦੇ ਨੇ, ਉਹਦੇ 'ਚ ਐਨ ਕੰਮ ਕਰਦੇ ਨੇ। ਤੇ ਜੇਕਰ ਇਹਨਾਂ ਦੇ ਵਿਰੋਧ 'ਚ ਕੋਈ ਵੀਡੀਓ ਬਣਾਉਂਦਾ ਹੈ, ਉਹਨੂੰ ਕਿਵੇਂ ਅੜਾਉਣਾ ਹੈ, ਉਹਦੇ ਤੇ ਕਿਵੇਂ ਆਪਾਂ ਕਾਰਵਾਈ ਕਰਨੀ ਹੈ, ਇਹ ਵੀ ਸਾਰਾ ਕੁਝ ਕਰਨ ਦੇ ਲਈ ਬੰਦੇ ਰੱਖੇ ਹੋਏ ਨੇ। ਇੰਨਾ ਡੀਪ ਚੱਲਦੇ ਨੇ ਇਹ। ਸੋ ਤੁਸੀਂ ਸੁਭਾਵਿਕ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਸਾਰਾ ਢਾਂਚਾ ਇਹ ਚੱਲਦਾ। ਤੇ ਹੁਣ ਜਦੋਂ ਇਹਨਾਂ ਤੇ ਕਾਰਵਾਈ ਹੋਈ, ਪਰਚਾ ਦਰਜ ਹੋਇਆ, ਤਾਂ ਕੁਝ ਤਾਂ ਲੋਕ ਉਹ ਵੀ ਮੈਨੂੰ ਜਾਣਦੇ ਨੇ ਜਿਹੜੇ ਕਹਿ ਰਹੇ ਨੇ ਭਾਈ ਸਾਡੀ ਸੈਲਰੀ ਰੁਕੀ ਹੋਈ ਆ, ਸਾਡੀ ਸੈਲਰੀ ਨਹੀਂ ਸਾਨੂੰ ਮਿਲ ਰਹੀ, ਹੁਣ ਪਤਾ ਨਹੀਂ ਕਦੋਂ ਸਾਡੀ ਸੈਲਰੀ ਇੱਥੋਂ ਨਿਕਲ ਕੇ ਆਊਗੀ। ਸੋ ਇਸੇ ਦੇ ਨਾਲ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਸੋ ਪੂਨੀਆ ਜੀ, ਤੁਸੀਂ ਜੁੜੇ ਪ੍ਰੋਗਰਾਮ ਦੇ ਵਿੱਚ,
ਜਾਣਕਾਰੀਆਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜੁੜੇ ਰਹੋ ਤੁਸੀਂ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।